ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲਾਂ ਗੱਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐਸਆਈਆਰ ਦੀ ਕਰ ਲੈਂਦੇ ਆ। ਵਰਤੋਂ ਹੋ ਰਹੀ ਹੈ, ਲਗਾਤਾਰ ਵੋਟਰਾਂ ਦੇ ਨਾਮ ਕੱਟੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਕਹਿੰਦੇ ਅੰਤ 'ਚ ਆਪਣੇ ਵੀ ਇਸ ਦੀ ਜਦ ਦੇ ਵਿੱਚ ਆ ਹੀ ਜਾਂਦੇ ਨੇ। ਇਹ ਖਬਰ ਹੈ ਕਿ ਹੁਣ ਇਸ ਦੇ ਵਿੱਚ ਸਾਧੂ ਤੇ ਸੰਤ ਵੀ ਫਸ ਰਹੇ ਨੇ। ਇਹ ਸਾਰਾ ਮਾਜਰਾ ਕੀ ਹੈ ਜੀ? ਰੌਚਕ ਖਬਰ ਹੈ। ਰੋਚਕ ਖਬਰ ਤਾਂ ਇਹ ਟੈਨਸ਼ਨ ਦੇਣ ਵਾਲੀ ਵੀ ਖਬਰ ਹੈ ਗੁਰਪ੍ਰੀਤ। ਜੀ ਐਸਆਈਆਰ ਚੱਲ ਰਹੀ ਹੈ ਉੱਤਰ ਪ੍ਰਦੇਸ਼ 'ਚ ਤੇ ਜੀ ਉੱਤਰ ਪ੍ਰਦੇਸ਼ ਦੀ ਜਿਹੜੀ ਜਨਸੰਖਿਆ ਦੇ ਮੁਤਾਬਕ 65% 25 ਕਰੋੜ ਬੇਸਿਕਲੀ ਉੱਤਰ ਪ੍ਰਦੇਸ਼ ਦੀ ਆਬਾਦੀ ਹੈਗੀ ਆ ਤੇ ਉਹਦੇ ਮੁਤਾਬਕ 65% ਜਿਹੜੇ ਹੈਗੇ ਆ ਉਹ ਵੋਟਰ ਹੋਣੇ ਚਾਹੀਦੇ। ਤੇ ਜੇ 25 ਕਰੋੜ ਦਾ 65% ਕਰੋਗੇ ਤਾਂ 16 ਕਰੋੜ ਵੋਟਰ ਹੋਣਗੇ। ਲੇਕਿਨ ਜੀ ਸਿਰਫ ਔਰ ਐਸਆਈਆਰ ਚ ਇਹ ਜਿਹੜੀ ਗਿਣਤੀ ਹੈ ਸਿਰਫ 12 ਕਰੋੜ ਤੱਕ ਪਹੁੰਚੀ ਹੈਗੀ ਆ। ਯਾਨੀ ਕਿ ਜੀ ਯੂਪੀ ਦੇ ਵਿੱਚ 4 ਕਰੋੜ ਜਿਹੜਾ ਵੋਟਰ ਹੈ ਉਹ ਗਾਇਬ ਹੈ। ਜੀ ਤਾਂ ਇਹਦੇ ਚ ਗੱਲ ਇਹ ਹੈ ਕਿ ਇਹ ਜਿਹੜਾ 4 ਕਰੋੜ ਵੋਟਰ ਗਾਇਬ ਹੈ ਕਿੱਥੇ ਗਿਆ? ਕੀ ਇਹ ਪੰਜਾਬ 'ਚ ਨੇ ਵੋਟਾਂ ਬਣਾ ਲੀਆਂ, ਹਰਿਆਣੇ 'ਚ ਵੋਟਾਂ ਬਣਾ ਲੀਆਂ, ਬੰਬੇ 'ਚ ਬਣਾ ਲੀਆਂ, ਦਿੱਲੀ 'ਚ ਬਣਾ ਲੀਆਂ, ਕਿੱਥੇ ਬਣਾ ਲੀਆਂ? ਤਾਂ ਇਹ ਇੱਕ ਗੱਲ ਹੈ। ਇਹਦੇ 'ਚ ਜਿਹੜਾ ਉੱਤਰ ਪ੍ਰਦੇਸ਼ 'ਚ ਚੱਲ ਰਿਹਾ ਹੈਗਾ ਉਹਦੇ 'ਚ ਅਯੋਧਿਆ ਜਿਹੜਾ ਇਹਨਾਂ ਦਾ ਪੂਰਾ ਰਾਮ ਮੰਦਿਰ ਵਾਲਾ ਪੂਰੀ ਇਹਨਾਂ ਦੀ ਐਪੀ ਸੈਂਟਰ ਬਣਿਆ ਹੋਇਆ ਹੈਗਾ ਹਿੰਦੂਤਵ ਦੀ ਪੋਲਿਟਿਕਸ ਦਾ। ਉੱਥੇ ਜਿਹੜੇ ਇਹਨਾਂ ਦੇ ਸੰਤ ਹੈ ਉਹ ਫਸ ਗਏ ਹੈਗੇ। ਹੁਣ ਜਿਹੜਾ ਬਾਬਾ ਹੈਗਾ, ਮੰਨ ਲੈ ਕਿਸੇ ਨੇ ਬਚਪਨ 'ਚ ਨਿਰੋਗ ਲੈ ਲਿਆ ਫਿਰ ਜੋਗ ਲੈ ਲਿਆ, ਜਿਹੜੇ ਬਾਬੇ ਨੇ ਬਚਪਨ 'ਚ ਜੋਗ ਲੈ ਲਿਆ ਉਹਨੂੰ ਆਪਣੇ ਮਾਂ-ਬਾਪ ਦਾ ਤਾਂ ਕਿੱਥੇ ਉਹ ਆਧਾਰ ਕਾਰਡ ਜਾਂ ਫਿਰ ਆਪਣੇ ਐਡਰੈਸ ਪ੍ਰੂਫ ਚੱਕੀ ਫਿਰੂਗਾ। ਤਾਂ ਉਹਨਾਂ ਦੇ ਵੀ ਨਾਮ ਕੱਟੇ ਗਏ ਹੈ। ਤਾਂ ਇਹ ਇੰਟਰਸਟਿੰਗ ਗੱਲ ਇਹ ਹੈ ਕਿ ਬਥੇਰੇ ਬਾਬਾ ਏਦਾਂ ਦੇ ਹੈਗੇ ਆ, ਬਥੇਰੇ ਉੱਥੇ ਖੜੇ ਨੇ ਬਾਬਿਆਂ ਦੇ ਜਿਨ੍ਹਾਂ ਜੀ ਦੀਆਂ ਵੋਟਾਂ ਕੱਟੀਆਂ ਗਈਆਂ ਹੈਗੀਆਂ। ਪਰ ਇਹ ਸਾਰੇ ਮਾਮਲੇ 'ਚ ਠੀਕ ਹੈ ਕਿ ਇਹ ਬਾਬਿਆਂ ਵਾਲੀ ਜਿਹੜੀ ਗੱਲ ਹੈ ਕਿ ਇਹਨਾਂ ਦੇ ਆਪ ਦੇ ਬਾਬੇ ਜਿਹੜੇ ਰਾਮ ਮੰਦਿਰ ਵਾਸਤੇ ਉੱਥੇ ਅੰਦੋਲਨ ਕਰਦੇ ਸੀ ਜਾਂ ਫਿਰ ਦੰਗਾ ਫਸਾਦ ਕਰਦੇ ਸੀਗੇ ਉਹਨਾਂ ਦੀਆਂ ਹੀ ਵੋਟਾਂ ਕੱਟੀਆਂ ਗਈਆਂ। ਉਹ ਚੱਲ ਠੀਕ ਹੈ। ਪਰ ਗੱਲ ਤਾਂ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਜਿਹੜੇ 4 ਕਰੋੜ ਵੋਟਰ ਗਾਇਬ ਨੇ ਉਹਨਾਂ ਦੀਆਂ ਵੋਟਾਂ ਕਿੱਥੇ ਨੇ ਤੇ ਉਹ ਕਿੱਥੇ ਨੇ? ਜ਼ਿਆਦਾਤਰ ਆਪਾਂ ਨੂੰ ਜੀ ਪਤਾ ਕਿ ਉਹ ਪ੍ਰਵਾਸੀ ਨੇ, ਪ੍ਰਵਾਸ ਕਰਕੇ। ਤੇ ਆਪਾਂ ਨੂੰ ਇਹ ਵੀ ਪਤਾ ਕਿ ਜਿਹੜੇ ਸਮਰਿੱਧ ਸੂਬੇ ਨੇ ਜਿੱਥੇ ਖੇਤੀਬਾੜੀ ਚੰਗੀ ਹੈ, ਚੰਗੀਆਂ ਜ਼ਮੀਨਾਂ ਨੇ, ਚੰਗਾ ਜਿਹੜਾ ਇਲਾਕਾ ਹੈਗਾ ਉੱਥੇ ਉਹਨਾਂ ਨੇ ਪ੍ਰਵਾਸ ਕੀਤਾ ਹੋਇਆ ਹੈਗਾ। ਤੇ ਇਹ ਗੱਲ ਹੈ। ਖੈਰ ਜਿਹੜਾ ਸਾਧੂ ਸੰਤਾਂ ਵਾਲੀ ਵੋਟਾਂ ਜਿਹੜੀਆਂ ਇਹਨਾਂ ਦੀਆਂ ਕੱਟੀਆਂ ਗਈਆਂ ਨੇ ਉਹਦੇ 'ਚ ਤਾਂ ਮੇਰਾ ਤਾਂ ਇਹੀ ਇੱਕ ਉਹ ਰਾਹਤ ਇੰਦੋਰੀ ਸਾਹਿਬ ਦਾ ਇੱਕ ਸ਼ੇਰ ਯਾਦ ਆ ਰਿਹਾ ਹੈਗਾ। ਉਹ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਆਏਂਗੇ यहाँ मकान कई जद में, यहाँ सिर्फ हमारा मकान थोड़ी ना है। ਤੇ ਜਦੋਂ ਜੀ ਇਹ ਬਸਤੀ 'ਚ ਅੱਗ ਲਾਈ ਜਾ ਰਹੀ ਸੀ ਇਹਨਾਂ ਨੂੰ ਲੱਗ ਰਿਹਾ ਸੀਗਾ ਕਿ ਸਿਰਫ ਮੁਸਲਮਾਨਾਂ ਤੇ ਸਿੱਖਾਂ ਜਾਂ ਫਿਰ ਹੋਰ ਜਿਹੜੇ ਮੁਲਕ ਦੀਆਂ ਘੱਟ ਗਿਣਤੀਆਂ ਨੇ ਉਹਨਾਂ ਤੇ ਹੀ ਜੀ ਅਸਰ ਪਊਗਾ। ਇਹਨਾਂ ਨੂੰ ਕੀ ਪਤਾ ਸੀਗਾ ਕਿ ਇਹ ਜਿਹੜੀ ਬਸਤੀ ਹੈ ਤਾਂ ਰਲਮੀ ਮਿਲਮੀ ਬਸਤੀ ਹੈ। ਇਹਦੇ ਇਕੱਲੇ ਇਹਨਾਂ ਦੇ ਮਕਾਨ ਥੋੜੀ ਨੇ, ਇਹਨਾਂ 'ਚ ਤੁਹਾਡੇ ਆਪਦੇ ਮਕਾਨ ਵੀ ਨੇ, ਤੁਹਾਡੇ ਵੀ ਜਦ 'ਚ ਆਉਣਗੇ। ਤਾਂ ਉਹ ਇਹਨਾਂ ਦੇ ਫਸ ਗਏ ਹੈਗੇ ਆ ਫਾਨੇ। ਤਾਂ ਮਤਲਬ ਇੱਕ ਆਪਾਂ ਕਹੇ ਜਿਵੇਂ ਆਪਣੇ ਬੁਲੇਟਿਨ ਦੀ ਅਗਲੀ ਖਬਰ ਵੀ ਹੈਗੀ ਆ ਉਹ ਵੀ ਐਸਆਈਆਰ ਨਾਲ ਰਿਲੇਟਿਡ ਹੈ। ਉਹਦੇ 'ਚ ਮੱਧ ਪ੍ਰਦੇਸ਼ ਦਾ ਜ਼ਿਕਰ ਹੈ, ਛੱਤੀਸਗੜ੍ਹ ਦਾ ਜ਼ਿਕਰ ਹੈ, ਉੱਥੇ ਵੀ ਵੋਟਾਂ ਕੱਟੀਆਂ ਗਈਆਂ ਹੈਗੀਆਂ। ਹੋਰ ਵੀ ਮਤਲਬ ਇਸ ਕਿਸਮ ਦੇ ਐਸਆਈਆਰ ਜਿਹੜੀ ਅੱਡ ਅੱਡ ਸੂਬਿਆਂ ਦੇ ਵਿੱਚ ਚੱਲ ਰਹੀ ਹੈ ਉਹਨਾਂ ਦਾ ਜੇ ਤੁਸੀਂ ਕਰਕਸ ਕੱਢੋਗੇ ਤਾਂ ਸਾਰਾ ਕਰਕਸ ਇਹੀ ਨਿਕਲ ਕੇ ਆ ਰਿਹਾ ਹੈਗਾ ਕਿ ਜਿਹੜਾ ਮੱਧ ਪ੍ਰਦੇਸ਼ ਹੋ ਗਿਆ, ਛੱਤੀਸਗੜ੍ਹ ਹੋ ਗਿਆ, ਕੇਰਲਾ ਹੋ ਗਿਆ, ਉੱਥੇ ਜਿਹੜੇ ਨਾਂ ਕੱਟੇ ਜਾ ਰਹੇ ਨੇ ਉਹ ਜੁੜੇ ਕਿੱਥੇ ਨੇ? ਹੁਣ ਜਿਵੇਂ ਜੀ 4 ਕਰੋੜ ਵੋਟਰ ਗਾਇਬ ਨੇ ਆਪਾਂ ਕਹਿ ਲਈਏ ਕਿ ਉੱਤਰ ਪ੍ਰਦੇਸ਼ ਦੇ, ਐਵੇਂ ਹੀ ਮੱਧ ਪ੍ਰਦੇਸ਼ ਤੋਂ ਲੈ ਕੇ ਛੱਤੀਸਗੜ੍ਹ ਤਕਰੀਬਨ 7 ਸੂਬੇ ਬਣਦੇ ਨੇ। 2 ਕਰੋੜ 70 ਲੱਖ ਵੋਟਰਾਂ ਦੇ ਨਾਂ ਕੱਟੇ ਗਏ। ਇਹ ਜਿਹੜੇ ਗਾਇਬ ਵੋਟਰ ਨੇ ਗਏ ਕਿੱਥੇ? ਇਹ ਇੱਕ ਵੱਡਾ ਸਵਾਲ ਹੈ ਤੇ ਆਪਾਂ ਨੂੰ ਵੀ ਪਤਾ ਹੈ ਕਿ ਇਹ ਕਿੱਥੇ ਇਹਨਾਂ ਦੀ ਮਾਈਗ੍ਰੇਸ਼ਨ ਹੋਈ ਹੈ। ਤਾਂ ਖੈਰ ਜਿਹੜਾ ਡੈਮੋਗ੍ਰਾਫਿਕ ਚੇਂਜ ਵਾਲਾ ਜਿਹੜਾ ਮੁੱਦਾ ਗਾ ਉਹ ਦੇਖਣਾ ਪਊਗਾ। ਹਰਿਆਣਾ ਪੰਜਾਬ ਵਾਲਿਆਂ ਨੂੰ ਇਹਦੇ ਤੇ ਗੱਲ ਕਰਨੀ ਪਊਗੀ। ਜਿਵੇਂ ਮੈਂ ਹਰਿਆਣੇ ਬਾਰੇ ਤਾਂ ਕਈ ਵਾਰ ਤੁਹਾਨੂੰ ਦੱਸਦਾ ਰਹਿੰਦਾ ਕਿ 90 ਚੋਂ 30 ਵਿਧਾਨ ਸਭਾ ਦੀਆਂ ਸੀਟਾਂ ਯਾਨੀ ਕਿ 1/3 ਆਫ ਹਰਿਆਣਾ ਉੱਥੇ ਜਿਹੜੇ ਡੋਮੀਨੇਟਿੰਗ ਫੈਕਟਰ ਨੇ ਉਹ ਖਾਸ ਕਰ ਐਨਸੀਆਰ ਵਾਲਾ ਹਰਿਆਣਾ ਹੋ ਗਿਆ, ਜੀਟੀ ਰੋਡ ਬੈਲਟ ਹੋ ਗਈ, ਉੱਥੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਜਿਹੜੇ ਵੋਟਰ ਨੇ
ਉਹ ਡੋਮੀਨੇਟ ਕਰਦੇ ਨੇ। ਮੈਂ ਇੱਕ ਮੋਟੀ ਜੀ ਮਾਰਕਿੰਗ ਕਰ ਰਿਹਾ ਸੀਗਾ 117 ਸੀਟਾਂ ਚੋਂ ਕਿ ਪੰਜਾਬ ਦੀਆਂ ਕਿੰਨੀਆਂ ਸੀਟਾਂ ਨੇ, ਤੇ ਤਕਰੀਬਨ ਮੈਂ ਜਦੋਂ ਗਿਣਤੀ ਕੀਤੀ ਤਾਂ 35 ਸੀਟਾਂ ਪੰਜਾਬ ਦੀਆਂ ਵੀ ਏਦਾਂ ਦੀਆਂ ਹੈਗੀਆਂ ਅੱਜ ਦੇ ਟਾਈਮ ਬਣ ਚੁੱਕੀਆਂ ਨੇ, ਜਿੱਥੇ ਨੋਨ ਪੰਜਾਬੀ ਜਿਹੜਾ ਵੋਟਰ ਹੈ ਉਹ ਡੋਮੀਨੇਟਿੰਗ ਪੋਜੀਸ਼ਨ 'ਚ ਹੈਗਾ। ਕਈ ਵਾਰ ਆਪਾਂ ਇਸ ਤੇ ਜ਼ਿਕਰ ਵੀ ਕਰ ਚੁੱਕੇ ਹਾਂ, ਤਾਂ ਇਹ ਇੱਕ ਵੱਡੀ ਗੱਲ ਹੈ ਕਿ ਇਹ ਜਿਹੜੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ 4-4 ਕਰੋੜ ਵੋਟਰ ਗਾਇਬ ਹੋ ਰਿਹਾ ਹੈਗਾ, ਇਹ ਕਿੱਥੇ ਜਾ ਕੇ ਵੋਟਾਂ ਬਣਾ ਰਿਹਾ ਹੈਗਾ। ਤਾਂ ਇੱਕ ਇਹ ਮਤਲਬ ਇਹ ਡਿਬੇਟ ਵਾਲੀ ਗੱਲ ਹੈ ਜੀ। ਜੀ ਬਿਲਕੁਲ ਡਿਬੇਟ ਵਾਲੀ ਗੱਲ ਤਾਂ ਹੈ ਹੀ। ਇਹ ਜਿੱਦਾਂ ਤੁਸੀਂ ਦੱਸਿਆ ਉਧਰ ਐਮਪੀ ਦੇ ਵਿੱਚ ਵੀ ਖਾਸੀਆਂ ਵੋਟਾਂ ਕੱਟੀਆਂ ਗਈਆਂ ਨੇ, ਵੈਸੇ ਤਾਂ ਕੇਰਲ ਦੇ ਵਿੱਚ ਵੀ। ਹਾਂ, ਇਹ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਹੋਰ ਬਾਕੀ ਦੇ 7 ਸੂਬੇ ਬਚ ਗਏ, ਉਹਨਾਂ 'ਚ ਤਕਰੀਬਨ ਜੇ ਆਪਾਂ ਨੇ ਗੱਲ ਕਰਨੀ ਹੋਵੇ ਤਾਂ ਇਹ ਤਕਰੀਬਨ 2 ਕਰੋੜ 70 ਲੱਖ ਵੋਟਾਂ ਨੇ, ਉਹ ਵੀ ਕੱਟੀਆਂ ਗਈਆਂ ਨੇ। ਤਾਂ ਇਹ ਛੱਤੀਸਗੜ੍ਹ, ਮੱਧ ਪ੍ਰਦੇਸ਼, ਇਹਨਾਂ ਦੀਆਂ ਇਹ ਮਤਲਬ ਸਵਾਲ ਤਾਂ ਹੈ ਹੀ ਕਿ ਇਹਨਾਂ ਦੀਆਂ ਵੀ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਨੇ, ਉਹ ਵੋਟਰ ਕਿੱਥੇ ਗਏ ਨੇ। ਤਾਂ ਸਵਾਲ ਤਾਂ ਇਹਨਾਂ ਦਾ ਵੀ ਹੈ। ਮਤਲਬ ਕੱਲਾ ਉੱਤਰ ਪ੍ਰਦੇਸ਼ ਦਾ 4 ਕਰੋੜ ਦਾ ਨੰਬਰ ਹੈ, ਬਾਕੀ ਦੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਇਸ ਕਿਸਮ ਦੇ ਸੂਬੇ ਵੀ ਬਚ ਗਏ, ਇਹਨਾਂ ਦਾ ਵੀ 2 ਕਰੋੜ 70 ਲੱਖ ਦਾ ਨੰਬਰ ਹੈਗਾ ਕਿ ਇਹ ਫਿਰ ਗਏ ਕਿੱਥੇ ਨੇ। ਜੀ। ਉਧਰ ਯੂਪੀ ਦੇ ਉਨਾਵ ਰੇਪ ਕੇਸ ਦੇ ਵਿੱਚ ਸਾਬਕਾ ਬੀਜੇਪੀ ਦੇ ਵਿਧਾਇਕ ਸੈਂਗਰ ਨੂੰ ਜ਼ਮਾਨਤ ਮਿਲ ਗਈ ਹੈ। ਵੈਸੇ ਉਹਨੇ ਆਖਰੀ ਸਾਹ ਤੱਕ ਜੇਲ੍ਹ 'ਚ ਰਹਿਣਾ ਸੀ। ਇਹ ਕੀ ਮਾਜਰਾ ਹੈ ਜੀ? ਇਹ ਆਪਣਿਆਂ ਦੇ ਨਾਲ ਏਦਾਂ ਹੀ ਇਹ ਹੁੰਦਾ ਹੈ? ਇਹ ਪੋਲਿਟਿਕਸ, ਤੁਸੀਂ ਯਾਦ ਕਰੋ ਸਾਲ 2018 ਉਦੋਂ ਇਹ ਮਾਮਲਾ ਖਾਸਾ ਭਖਿਆ ਸੀਗਾ ਕਿ ਕਿਵੇਂ ਇੱਕ ਜਿਹੜਾ ਹਾਈ ਪ੍ਰੋਫਾਈਲ ਵਿਧਾਇਕ ਸੀਗਾ, ਐਮਐਲਏ ਸੀ ਬੀਜੇਪੀ ਦਾ, ਕੁਲਦੀਪ ਸਿੰਘ ਸੇਂਗਰ, ਉਹਨੂੰ ਉਹਦਾ ਕੇਸ ਸੀਗਾ। ਉਹਦੇ 'ਚ ਮਤਲਬ ਜਿਹੜਾ ਪੀੜਿਤਾ ਦਾ ਪਰਿਵਾਰ ਸੀਗਾ, ਸਰਵਾਈਵਰ ਯਾਨੀ ਕਿ ਜਿਹੜੀ ਕੁੜੀ ਸੀ, ਉਹਦੇ ਪਰਿਵਾਰ ਨੂੰ ਵੀ ਡੈਥ ਤੇ ਇਹਨਾਂ ਨੇ ਮਤਲਬ ਮਾਰਤਾ ਸੀਗਾ। ਤੇ ਇਹਦੇ 'ਚ 2019 'ਚ ਫੈਸਲਾ ਆਇਆ ਸੀਗਾ ਦਿੱਲੀ ਦੀ 30 ਹਜ਼ਾਰੀ ਕੋਰਟ 'ਚ, ਤੇ ਇਹਨੂੰ ਮਰਤੇ ਦਮ ਤੱਕ ਜੇਲ੍ਹ 'ਚ ਰਹਿਣ ਦਾ ਆਦੇਸ਼ ਇਹਦੇ ਤੇ ਸੁਣਾਇਆ ਗਿਆ ਸੀ। 25 ਲੱਖ ਦਾ ਇਹਦੇ ਤੇ ਜੁਰਮਾਨਾ ਵੀ ਲਾਇਆ ਗਿਆ ਸੀਗਾ। ਪਰ ਹੁਣ ਜਿਹੜਾ ਆਪਾਂ ਕਹਿ ਲਈਏ ਕਿ ਇਹਨੂੰ ਜ਼ਮਾਨਤ ਵੀ ਮਿਲ ਗਈ ਹੈ, 6 ਸਾਲਾਂ ਬਾਅਦ ਇਹਨੂੰ ਜ਼ਮਾਨਤ ਮਿਲ ਗਈ ਹੈ। ਤੇ ਇਹਦੇ 'ਚ ਲਗਾਤਾਰ ਜਿਹੜਾ ਇਹ ਹੈ ਕੁਲਦੀਪ ਸਿੰਘ ਇਹ ਗੱਲ ਕਹਿ ਰਿਹਾ ਹੈਗਾ ਕਿ ਮੈਂ ਤਾਂ ਨਿਰਦੋਸ਼ ਹਾਂ, ਇਹਦੇ 'ਚ ਮੇਰਾ ਕੋਈ ਰੋਲ ਨਹੀਂ। ਤੇ ਇਹ ਇਸ ਕਿਸਮ ਦੀਆਂ ਚੀਜ਼ਾਂ ਚੱਲ ਰਹੀਆਂ ਨੇ। ਬੇਸਿਕਲੀ ਜਿਹੜੀ ਸਰਵਾਈਵਰ ਸੀ, ਪੀੜਿਤਾ ਸੀ, ਉਹ ਕੁਲਦੀਪ ਦੇ ਘਰੇ ਨੌਕਰੀ ਮੰਗਣ ਗਈ ਸੀ, ਪਰ ਉੱਥੇ ਉਹਨੂੰ ਪਹਿਲਾਂ ਤਾਂ ਉਹਦਾ ਰੇਪ ਕੀਤਾ, ਫਿਰ ਬਾਅਦ 'ਚ ਉਹਨੂੰ ਗਾਇਬ ਕਰਤਾ। ਜਦੋਂ ਉਹਦੇ ਪਰਿਵਾਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਤਾਂ ਫਿਰ ਉਹਦੇ ਪਰਿਵਾਰ ਤੇ ਵੀ ਹਮਲਾ ਹੈ ਤੇ ਉਹਦੇ ਫਾਦਰ ਨੂੰ ਵੀ ਮਾਰਤਾ। ਤਾਂ ਮਤਲਬ ਉਹ ਪੀੜਿਤਾ ਵੀ ਮਾਰੀ ਗਈ, ਉਹਦੇ ਫਾਦਰ ਨੂੰ ਵੀ ਮਾਰ ਦਿੱਤਾ ਗਿਆ। ਤਾਂ ਫਿਰ ਇਹ ਸਾਰਾ ਕੇਸ ਚੱਲਿਆ ਸੀਗਾ। ਫਿਰ ਇਹਦੇ 'ਚ ਜਿਹੜੀ ਆਪਾਂ ਕਹਿ ਲਈਏ ਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਇਹਦੇ 'ਚ ਸੁਣਵਾਈ ਇਹਦੇ 'ਚ ਇਹਨੂੰ ਟਿਲ ਡੈਥ ਆਪਾਂ ਕਹਿ ਲਈਏ ਕਿ ਉਮਰ ਕੈਦ ਦੀ ਸਜ਼ਾ ਹੋਈ ਸੀ। ਪਰ ਹੁਣ ਇਹਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਹਾਈ ਕੋਰਟ ਨੇ 6 ਸਾਲ ਬਾਅਦ ਇਹਨੂੰ ਵਾਪਸ ਜ਼ਮਾਨਤ ਦਿੱਤੀ ਹੈ। ਤਾਂ ਦੇਖਦੇ ਹਾਂ ਮਤਲਬ ਕਿੰਨੇ ਦਿਨਾਂ ਦੇ ਕਿੰਨੇ ਦਿਨ ਇਹ ਬਾਹਰ ਰਹੂਗਾ, ਕਿਵੇਂ ਦੀਆਂ ਚੀਜ਼ਾਂ ਚੱਲਣਗੀਆਂ। ਹਾਲਾਂਕਿ ਜਿਹੜੇ ਲੋਕ ਹੈਗੇ ਆ ਉਹ ਉਹਨਾਂ ਦੇ ਗੁੱਸਾ ਦਿਖਾਉਣਾ ਸ਼ੁਰੂ ਕਰਤਾ ਹੈ, ਤੇ ਸੋਸ਼ਲ ਮੀਡੀਆ ਤੇ ਖਾਸਾ ਰੋਹ ਦੇਖਣ ਨੂੰ ਮਿਲਿਆ ਲੋਕਾਂ 'ਚ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਰਾਹੁਲ ਗਾਂਧੀ ਨੇ ਜਰਮਨ ਦੇ ਵਿੱਚ ਬੋਲਦਿਆਂ ਕਿਹਾ ਕਿ ਬੀਜੇਪੀ ਸੰਵਿਧਾਨ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਤੇ ਇਹ ਜਦੋਂ ਗੱਲ ਆਉਂਦੀ ਹੈ ਤਾਂ ਖਾਸਾ ਇਸ ਨੂੰ ਬੀਜੇਪੀ ਚੱਕ ਰਹੀ ਹੈ। ਆਮ ਤੌਰ ਤੇ ਕੋਈ ਵੀ ਗੱਲ ਹੋਵੇ ਬੀਜੇਪੀ ਚ ਮਿੰਟ ਲਾਉਂਦੀ ਹੈ ਉਸ ਨੂੰ ਚੱਕਣ ਦੇ ਲਈ, ਪ੍ਰੋਪੇਗੈਂਡਾ ਕਰਨ ਦੇ ਲਈ। ਤੇ ਹੁਣ ਇਸ ਨੂੰ ਕਿਵੇਂ ਦੇਖਿਆ ਜਾਵੇ? ਦੇਖੋ ਕਈ ਸਾਰੇ ਇਹਦੇ 'ਚ ਤਾਂ ਇਹੀ ਹੈ ਕਿ ਮਾਮਲਾ ਤਾਂ ਸੀਰੀਅਸ ਹੈ। ਉੱਦਾਂ ਜੇ ਗੱਲ ਕਰੀਏ ਤਾਂ ਜਿਵੇਂ ਇਹ ਬੀਜੇਪੀ ਦੇ ਸਾਬਕਾ ਵਿਧਾਇਕ ਵਾਲੀ ਗੱਲ ਸੀ, ਕੁਲਦੀਪ ਸਿੰਘ ਵਾਲੀ, ਤੇ ਇਹਨੂੰ ਮਤਲਬ ਜ਼ਮਾਨਤ ਦਿੱਤੀ ਗਈ ਹੈ ਤੇ ਇਹਦੇ ਤੇ ਬੀਜੇਪੀ ਤਾਂ ਸਾਇਲੈਂਟ ਬੈਠੀ ਹੈ, ਤੇ ਜੀ ਬਾਕੀ ਤਾਂ ਲੋਕ ਇਸ਼ੂ ਨੂੰ ਚੱਕ ਹੀ ਰਹੇ ਨੇ। ਤਾਂ ਪ੍ਰੋਪੇਗੈਂਡਾ ਦੀ ਜਿਵੇਂ ਗੱਲ ਕਰੇ, ਜਿਵੇਂ ਅਗਲੀ ਖਬਰ ਆਪਣੀ ਰਾਹੁਲ ਗਾਂਧੀ ਦੇ ਜਰਮਨੀ ਦੌਰੇ ਦੀ, ਤੇ ਜੀ ਇਹਦੇ 'ਚ ਬੀਜੇਪੀ ਬਾਰੇ ਉਹਨਾਂ ਨੇ ਕਮੈਂਟ ਕੀਤਾ ਕਿ ਸੰਵਿਧਾਨ ਖਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ, ਤੇ ਈਡੀ ਅਤੇ ਸੀਬੀਆਈ ਇਹਦੇ ਤੇ ਲੱਗੀ ਹੋਈ ਹੈ। ਇਹਦੇ 'ਚ ਬੇਸਿਕਲੀ ਰਾਹੁਲ ਗਾਂਧੀ ਨੂੰ ਲੈ ਕੇ ਕਈ ਕਿਸਮ ਦੀਆਂ ਗੱਲਾਂ ਨੇ। ਰਾਹੁਲ ਗਾਂਧੀ ਨੂੰ ਲੈ ਕੇ ਇੱਕ ਪੂਰਾ ਪ੍ਰੋਪੇਗੈਂਡਾ ਉਹਨਾਂ ਦਾ ਤਾਂ ਅੱਜ ਕੱਲ੍ਹ ਇਹ ਚੱਲ ਰਿਹਾ ਹੈਗਾ ਕਿ ਇਹ ਲੀਡਰ ਆਫ ਆਪੋਜੀਸ਼ਨ ਨਹੀਂ, ਲੀਡਰ ਆਫ ਟੂਰਿਜ਼ਮ ਹੈਗਾ। ਇਹ ਤਾਂ ਬਾਹਰ ਫਿਰ ਜੀ ਰਹੇ ਨੇ, ਜਦਕਿ ਇਹਨਾਂ ਦੇ ਆਪ ਦੇ ਜਿਹੜੇ ਲੀਡਰ ਆਫ ਦਾ ਹਾਊਸ ਯਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਉਹ ਆਪ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਉਦੋਂ ਦੂਜੇ ਮੁਲਕਾਂ 'ਚ ਫਿਰ ਰਹੇ ਹੁੰਦੇ ਆ। ਰਾਹੁਲ ਗਾਂਧੀ ਦਾ 2 ਦਿਨਾਂ ਦਾ ਦੌਰਾ ਸੀਗਾ
ਜਰਮਨੀ ਉਹ ਗਏ ਸੀਗੇ 17 ਤੋਂ ਲੈ ਕੇ 19 ਦਸੰਬਰ ਤੱਕ। ਉੱਥੇ ਬਰਲਿਨ ਦੇ ਆਰਟੀ ਸਕੂਲ 'ਚ ਉਹਨਾਂ ਨੇ ਗੱਲ ਰੱਖੀ ਸੀ। ਉੱਥੇ ਉਹਨਾਂ ਨੇ ਗੱਲ ਰੱਖੀ ਸੀ ਬੀਜੇਪੀ ਜਿਵੇਂ ਸਟੇਟਾਂ ਦੀ ਜਿਹੜੀ ਇਕੁਐਲਿਟੀ ਹੈ, ਰਾਜਾਂ ਦੀ ਜਿਹੜੀ ਸਮਾਨਤਾ ਹੈ, ਭਾਸ਼ਾ ਦੀ ਜਿਹੜੀ ਸਮਾਨਤਾ, ਧਰਮਾਂ ਦੀ ਜਿਹੜੀ ਸਮਾਨਤਾ ਹੈਗੀ ਆ, ਸਾਰੇ ਧਰਮ ਇਕੁਅਲ ਨੇ, ਇੱਕੋ ਜਿਹੇ ਨੇ, ਉਹਨਾਂ ਦੀ ਉਸ ਸਾਰੇ ਵਿਚਾਰ ਨੂੰ ਖਤਮ ਕਰ ਰਹੀ ਹੈ ਤੇ ਬੀਜੇਪੀ ਮੁਲਕ ਦੀ ਸਾਰੀਆਂ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਉਹ ਸੰਵਿਧਾਨ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ। ਇਸ ਕਿਸਮ ਦੀ ਗੱਲ ਉਹਨਾਂ ਨੇ ਰੱਖੀ ਸੀਗੀ। ਉਹਨਾਂ ਨੇ ਇਹ ਵੀ ਰੱਖਿਆ ਸੀਗਾ ਕਿ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਲੋਕ ਨੇ ਉਹਨਾਂ ਨੂੰ ਸੀਬੀਆਈ ਅਤੇ ਈਡੀ ਵਰਗੀਆਂ ਜਿਹੜੀ ਏਜੰਸੀਆਂ ਨੇ ਉਹ ਰਾਜਨੀਤਿਕ ਹਥਿਆਰ ਦੇ ਤੌਰ ਤੇ ਇਸਤੇਮਾਲ ਕਰਦੀਆਂ ਨੇ ਤੇ ਇਹ ਪੂਰੀ ਗੱਲ ਸੀਗੀ। ਬਾਕੀ ਉਹਨਾਂ ਨੇ ਕਿਹਾ, ਇਹ ਵੀ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਤੇ ਪੂਰਾ ਜਟਲ ਕਿਸਮ ਦਾ, ਮਤਲਬ ਆਪਾਂ ਕਹਿ ਲਈਏ ਕਿ ਖਾਸਾ ਗੁੰਝਲਦਾਰ ਜਿਹੜਾ ਹੈ ਡੈਮੋਕ੍ਰੇਸੀ ਹੈਗੀ ਆ। ਇਹ ਗੱਲ ਉਹਨਾਂ ਨੇ ਰੱਖੀ ਸੀ ਤੇ ਉਹ ਕੰਪਲੈਕਸਿਟੀਜ਼ ਤੇ ਉਹਨਾਂ ਨੇ ਬੇਸਿਕਲੀ ਗੱਲ ਰੱਖੀ ਕਿ ਕਿਵੇਂ ਕਿਵੇਂ ਇੰਡੀਆ ਦੇ ਵਿੱਚ ਬੀਜੇਪੀ ਗੱਲਾਂ ਅੱਗੇ ਪੁਸ਼ ਕਰ ਰਹੀਆਂ ਹੈਗੀਆਂ ਤੇ ਮਾਈਨੋਰਟੀਜ਼ ਦੇ ਐਂਟੀ ਕਿਵੇਂ ਲੈਂਗੁਏਜ, ਜਿਹੜੀ ਮਲਟੀਪਲ ਲੈਂਗੁਏਜਿਸ ਨੇ, ਅੱਡ ਭਾਸ਼ਾਵਾਂ ਨੇ, ਉਹਨਾਂ ਦੇ ਉਲਟ ਕਿਵੇਂ ਹੈ, ਉਹ ਸਾਰੀ ਗੱਲ ਉਹਨਾਂ ਨੇ ਉੱਥੇ ਰੱਖੀ ਸੀਗੀ। ਪਰ ਬੀਜੇਪੀ ਨੇ ਬਤੌਰ ਮਤਲਬ ਆਪਾਂ ਕਹਿ ਲਈਏ ਪ੍ਰੋਪੇਗੈਂਡਾ ਦੇ ਇਹ ਪੂਰਾ ਪੁਸ਼ ਕਰਤਾ ਕਿ ਜਿਵੇਂ ਬੀਜੇਪੀ ਦੇ ਇਹਨਾਂ ਦੇ ਸਪੋਕਸਮੈਨਸ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਰਾਹੁਲ ਵਿਦੇਸ਼ ਜਾਂਦੇ ਨੇ, ਉੱਥੇ ਜਾ ਕੇ ਭਾਰਤ ਨੂੰ ਬਦਨਾਮ ਕਰਦੇ ਨੇ, ਝੂਠ ਅਫਵਾਹਾਂ ਫੈਲਾਉਂਦੇ ਨੇ ਤੇ ਉਹਨਾਂ ਨੂੰ ਲੀਡਰ ਆਫ ਪ੍ਰੋਪੇਗੈਂਡਾ ਵੀ ਕਹਿ ਰਹੇ ਆ। ਇਹ ਵੀ ਬੀਜੇਪੀ ਵਾਲੇ ਆਰੋਪ ਲਾਉਂਦੇ ਨੇ ਕਿ ਜਿਵੇਂ ਨੇਪਾਲ 'ਚ ਜਿਹੜੀ ਸਾਰਾ ਕੁਝ ਹੋਇਆ, ਜੈਨਜੀਜ਼ ਨੇ ਕੀਤਾ, ਕਾਂਗਰਸ ਵੀ ਚਾਹੁੰਦੀ ਹੈ ਕਿ ਮੁਲਕ 'ਚ ਅਰਾਜਕਤਾ ਫੈਲੇ। ਇਸ ਕਿਸਮ ਦੇ ਉਹਨਾਂ ਤੇ ਆਰੋਪ ਲੱਗਦੇ ਰਹਿੰਦੇ ਨੇ। ਹਾਲਾਂਕਿ ਰਾਹੁਲ ਗਾਂਧੀ ਨੇ ਜਿਹੜੀ ਗੱਲ ਕਹੀ ਉਹਦੇ 'ਚ ਆਪਾਂ ਨੂੰ ਪਤਾ ਹੀ ਹੈ ਕਿ ਉਹ ਤਾਂ ਫੈਕਚੁਅਲੀ ਕਰੈਕਟ ਵੀ ਹੈ ਕਿ ਜਿਸ ਕਿਸਮ ਨਾਲ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨਾਲ ਬਿਹੇਵ ਕੀਤਾ ਜਾ ਰਿਹਾ ਹੈ, ਫਿਰ ਜਿਹੜੀ ਦੂਜੀਆਂ ਭਾਸ਼ਾਵਾਂ ਨੇ ਹਿੰਦੀ ਤੋਂ ਇਲਾਵੇ, ਚਾਹੇ ਤਾਮਿਲ ਹੋਵੇ, ਪੰਜਾਬੀ ਹੋਵੇ, ਮਰਾਠੀ ਹੋਵੇ, ਤੇਲਗੂ ਹੋਵੇ, ਬੰਗਾਲੀ, ਉਹਨਾਂ ਨਾਲ ਜਿਹੜਾ ਸਲੂਕ ਕੀਤਾ ਜਾ ਰਿਹਾ, ਗੱਲ ਤਾਂ ਉਹਨਾਂ ਨੇ ਮਤਲਬ ਠੀਕ ਹੀ ਰੱਖਿਆ। ਉਹਦੇ 'ਚ ਤਾਂ ਕੋਈ ਉਹ ਲੱਗਿਆ ਨਹੀਂ ਮੈਨੂੰ ਕਿ ਐਂਟੀ ਇੰਡੀਆ ਤਾਂ ਕੋਈ ਪ੍ਰੋਪੇਗੈਂਡਾ ਹੈ ਨਹੀਂ ਉਸ ਹਿਸਾਬ ਨਾਲ। ਜੀ, ਉਧਰ ਦਿੱਲੀ 'ਚ ਪੋਲਿਊਸ਼ਨ ਹੈ ਤੇ ਪੋਲਿਊਸ਼ਨ ਤੇ ਰਾਜਨੀਤੀ ਹੈ। ਐਲਜੀ ਸਾਹਿਬ ਕਹਿੰਦੇ ਵੀ ਇਹ ਤਾਂ ਦੇਣ ਹੀ ਆਮ ਆਦਮੀ ਪਾਰਟੀ ਦੀ ਹੈ, 11 ਸਾਲ ਲਾਪਰਵਾਹੀ ਵਰਤੀ ਕਹਿੰਦੇ ਉਹਨਾਂ ਨੇ। ਹਾਂ, ਇਹ ਇੰਟਰਸਟਿੰਗ ਹੈ ਕਿ ਜਿਵੇਂ ਸੈਂਟਰ 'ਚ ਸਾਰੀਆਂ ਚੀਜ਼ਾਂ ਦਾ ਜ਼ਿੰਮੇਦਾਰ ਨਹਿਰੂ ਹੈ, ਉਵੇਂ ਹੀ ਬੀਜੇਪੀ ਨੇ ਦਿੱਲੀ ਦੇ ਵਿੱਚ, ਕਿਉਂਕਿ ਸਵਾਲ ਖਾਸੇ ਉੱਠ ਰਹੇ ਨੇ। AQI ਜੀ 400 ਤੋਂ ਪਾਰ ਹੀ ਰਹਿੰਦਾ ਹੈਗਾ। ਅਕਤੂਬਰ ਤੋਂ ਬਾਅਦ ਨਵੰਬਰ ਤੇ ਹੁਣ ਦਸੰਬਰ ਚੱਲ ਰਿਹਾ ਹੈਗਾ ਤੇ 2.5 ਮਹੀਨੇ ਹੋ ਗਏ, ਹਜੇ ਤੱਕ ਜਿਹੜਾ AQI ਹੈ, 에ਅਰ ਕੁਆਲਿਟੀ ਇੰਡੈਕਸ ਹੈ ਦਿੱਲੀ ਦਾ, ਉਹ ਸੂਤ ਨਹੀਂ ਆਇਆ। ਤੇ ਹੁਣ ਬੀਜੇਪੀ ਖਾਸੇ ਘਿਰ ਰਹੀ ਹੈ, ਲਗਾਤਾਰ ਉਹਦੇ ਬਾਰੇ ਸਵਾਲ ਪੁੱਛੇ ਜਾ ਰਹੇ ਨੇ ਤੇ ਟਰੋਲ ਵੀ ਕੀਤਾ ਜਾ ਰਿਹਾ ਹੈਗਾ ਇਹਨਾਂ ਦੇ ਮੰਤਰੀਆਂ ਨੂੰ। ਤਾਂ ਫਿਰ ਇਹਨਾਂ ਨੇ ਸੌਖਾ ਰਾਹ ਲੱਭ ਰਿਹਾ ਹੈਗਾ, ਕਹਿੰਦੇ ਇਹਨਾਂ ਨੇ ਜਿਹੜਾ ਦਿੱਲੀ ਦਾ ਰਾਜਪਾਲ ਹੈਗਾ, LG ਲੈਫਟੀਨੈਂਟ ਗਵਰਨਰ ਹੈ, ਉਪ ਰਾਜਪਾਲ, ਉਹਦੇ ਮੂੰਹੋਂ ਵਿਕੇ ਸਕਸੇਨਾ ਵੱਲੋਂ ਇਹ ਕਹਾਤਾ ਕਿ ਇਹ ਤਾਂ ਜੀ ਆਮ ਆਦਮੀ ਪਾਰਟੀ ਦੀ ਦੇਣ ਹੈ, ਇਹ ਬੀਜੇਪੀ ਨੇ ਨਹੀਂ ਕੀਤਾ। ਖੈਰ ਚਲੋ ਠੀਕ ਹੈ। ਇਹ ਆਪਾਂ ਚਲੋ ਇੱਕ ਵਾਰ ਵਾਸਤੇ ਇਹ ਵੀ ਮੰਨ ਲਈਏ ਕਿ ਆਮ ਆਦਮੀ ਪਾਰਟੀ ਨੇ ਪ੍ਰਦੂਸ਼ਣ ਦੀ ਕੀਤਾ ਹੈਗਾ। 1 ਸਾਲ ਤੋਂ ਤਾਂ ਬੀਜੇਪੀ ਦੀ ਸਰਕਾਰ ਹੈ, ਉਹਨਾਂ ਨੇ ਕਿਹੜੇ ਕਦਮ ਇਸ ਕਿਸਮ ਦੇ ਉਠਾਤੇ ਕਿ ਚੱਕੇ ਕਿ ਜਿਸ ਕਰਕੇ ਦਿੱਲੀ ਨੂੰ ਆਸਾਨੀ ਹੋਵੇ, ਉੱਥੇ ਪੋਲਿਊਸ਼ਨ ਘੱਟ ਹੋਵੇ। ਤਾਂ ਇੱਕ ਗੱਲ ਹੈ। ਤੇ ਹਾਲਾਂਕਿ ਦਿੱਲੀ ਦੀ ਜਿਹੜੀ ਮੁੱਖ ਮੰਤਰੀ ਹੈਗੀ ਆ, ਉਹਨੂੰ ਤਾਂ AQI ਕਹਿਣਾ ਵੀ ਨਹੀਂ ਆਉਂਦਾ, 에ਅਰ ਕੁਆਲਿਟੀ ਇੰਡੈਕਸ ਕਹਿਣਾ ਵੀ ਨਹੀਂ ਆਉਂਦਾ। ਉਹ ਕਿਤੇ AIQ ਕਹਿ ਦਿੰਦੀ ਹੈ, ਕਿਤੇ ਕੁਝ ਕਹਿ ਦਿੰਦੀ ਹੈ, ਕਦੇ ਕੁਝ ਕਹਿ ਦਿੰਦੀ ਹੈ। ਉਹਨੂੰ ਤਾਂ ਇਹ ਲੱਗਦਾ ਗਾ ਕਿ ਇਹ ਜਿਹੜਾ AQI ਹੈ ਇਹ ਤਾਂ ਟੈਂਪਰੇਚਰ ਹੈ ਤੇ ਇਸ ਜੀ ਕਿਸਮ ਦੇ ਤਾਂ ਇਹਨਾਂ ਦੇ ਮੁੱਖ ਮੰਤਰੀ ਨੇ। ਖੈਰ ਡਮੀ ਮੁੱਖ ਮੰਤਰੀ ਨੇ ਜੀ, ਉਹ ਕੀ ਕੋਈ ਫੈਸਲਾ ਤਾਂ ਲੈ ਨਹੀਂ ਸਕਦੇ। ਤੇ ਕੇਂਦਰ ਵਾਲੇ ਆਪਣੇ ਆਰਾਮ ਨਾਲ ਬੰਗਾਲ ਕਦੇ ਕਿਤੇ ਹੋਰ ਫਿਰ ਰਹੇ ਨੇ, ਕਦੇ ਵਿਦੇਸ਼ਾਂ 'ਚ ਫਿਰ ਰਹੇ ਨੇ। ਉਹਨਾਂ ਨੂੰ ਕੋਈ ਚੱਕਰ ਹੀ ਨਹੀਂ ਹੈ ਕਿ ਦਿੱਲੀ 'ਚ ਕਿਵੇਂ ਲੋਕ ਸਾਹ ਲੈ ਰਹੇ ਨੇ, ਕਿਵੇਂ ਨਹੀਂ ਲੈ ਰਹੇ। ਤਾਂ ਲਗਾਤਾਰ PM2.5 PM10 ਦੀ ਜਿਹੜੀ 에ਅਰ ਕੁਆਲਿਟੀ ਜਿਹੜੀ ਹੈਗੀ ਉਹ ਲਗਾਤਾਰ ਛੋਟੇ ਕਣ ਉਹ ਫੇਫੜਿਆਂ 'ਚ ਵੀ ਜਾ ਰਹੇ ਨੇ। ਐਸਥਮੈਟਿਕ ਲੋਕਾਂ ਨੂੰ ਦਿੱਕਤਾਂ ਵੀ ਹੋ ਰਹੀਆਂ ਨੇ, ਪਰ ਬੀਜੇਪੀ ਵਾਲੇ ਦੂਜਿਆਂ ਤੇ ਸਾਰੀ ਗੱਲ ਸਿੱਟਣ ਤੇ ਯਕੀਨ ਕਰ ਰਹੇ ਨੇ, ਕੋਈ ਠੋਸ ਕਦਮ ਨਹੀਂ ਉਠਾ ਰਹੇ। ਜੀ, ਉਧਰ ਹਿੰਦੀ ਦੇ ਵੱਡੇ ਸਾਹਿਤਕਾਰ ਵਿਨੋਦ ਕੁਮਾਰ ਹੋਣਾ ਦਾ ਨਿਧਨ ਹੋ ਗਿਆ। ਹਾਂਜੀ, ਹਿੰਦੀ ਦੇ ਅੱਜ ਦੇ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਹਿੰਦੀ ਦੇ ਸਭ ਤੋਂ ਵੱਡੇ ਰਾਈਟਰ ਜਿਹੜੇ ਬਚੇ ਹੋਏ ਸੀ ਬਜ਼ੁਰਗਾਂ 'ਚ, ਵਿਨੋਦ ਕੁਮਾਰ ਸ਼ੁਕਲ, ਉਹਨਾਂ ਦੀ ਅੱਜ ਡੈਥ ਹੋਈ ਹੈ। 1 ਜਨਵਰੀ 1937 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ ਅੱਜ 23 ਦਸੰਬਰ 2025 ਨੂੰ ਉਹਨਾਂ ਦਾ ਨਿਧਨ ਹੋਇਆ ਤੇ 88 ਸਾਲ ਦੀ ਉਹਨਾਂ ਦੀ ਉਮਰ ਸੀ। ਰਾਏਪੁਰ ਛੱਤੀਸਗੜ੍ਹ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਅੱਜ 11 ਵਜੇ ਉਹਨਾਂ ਦੀ ਆਪਾਂ ਕਹਿ ਲਈਏ ਕਿ ਡੈਥ ਹੋਈ ਹੈ ਤੇ 1 ਮਹੀਨੇ ਤੋਂ ਬਿਮਾਰ ਸੀਗੇ। ਆਪਾਂ ਨੂੰ ਪਤਾ ਉਹਨਾਂ ਨੂੰ ਗਿਆਨਪੀਠ ਤੋਂ ਲੈ ਕੇ ਹੋਰ ਦੁਨੀਆ ਭਰ ਦੇ ਜਿਹੜੇ ਵੱਡੇ ਅਵਾਰਡ ਨੇ ਉਹ ਮਿਲੇ ਹੋਏ ਨੇ। ਖਾਸੇ ਬਜ਼ੁਰਗ ਤੇ ਖਾਸੇ ਸੀਨੀਅਰ ਲੇਖਕ ਸੀਗੇ
ਤੇ ਤਕਰੀਬਨ 30 ਤੋਂ ਵੱਧ ਕਿਤਾਬਾਂ ਉਹਨਾਂ ਨੇ ਹਿੰਦੀ ਭਾਸ਼ਾ ਤੇ ਹੋਰ ਦੂਜੀਆਂ ਭਾਸ਼ਾਵਾਂ 'ਚ ਲਿਖੀਆਂ ਸੀਗੀਆਂ। ਅੱਜ ਦੇ ਟਾਈਮ ਲਿਵਿੰਗ ਤੌਰ ਤੇ ਜਿਹੜੇ ਜ਼ਿੰਦਾ ਸੀਗੇ, ਉਹਨਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੇ ਲੇਖਕ ਭਾਰਤੀ ਭਾਸ਼ਾਵਾਂ ਦੇ ਵਿਨੋਦ ਕੁਮਾਰ ਸ਼ਕਲ ਸੀਗੇ ਤੇ ਉਹਨਾਂ ਦੀ ਡੈਥ ਹੋਈ ਹੈ ਜੀ। 1971 'ਚ ਉਹਨਾਂ ਨੇ ਪਹਿਲਾ ਜਿਹੜਾ ਆਪਣਾ ਪੋਇਮਸ ਦਾ ਜਿਹੜਾ ਸੰਗ੍ਰਹਿ ਸੀਗਾ, ਕਵਿਤਾ ਸੰਗ੍ਰਹਿ ਸੀਗਾ, ਲਗਭਗ ਜੈਂਦ, ਉਹ ਪ੍ਰਕਾਸ਼ਿਤ ਕੀਤਾ ਸੀਗਾ। ਉਸ ਤੋਂ ਬਾਅਦ ਉਹਨਾਂ ਦਾ 1969 'ਚ 79 'ਚ ਨੌਕਰ ਦੀ ਕਮੀਜ਼ ਨਾਵਲ ਪ੍ਰਕਾਸ਼ਿਤ ਹੋਇਆ ਸੀਗਾ। ਉਹਨਾਂ ਦੀ ਨਾਵਲਾਂ ਤੇ ਆਪਾਂ ਨੂੰ ਪਤਾ ਫਿਲਮਾਂ ਵੀ ਬਣੀਆਂ ਨੇ ਬਾਲੀਵੁੱਡ ਦੀਆਂ, ਮਣੀ ਕੌਲ ਨੇ ਵੀ ਬਣਾਈ ਤੇ ਹੋਰ ਦੂਜੀਆਂ ਉਹਨਾਂ ਨੂੰ ਲਗਾਤਾਰ ਦੁਨੀਆ ਭਰ ਦੀ ਜਿਹੜੇ ਆਪਾਂ ਕਹਿ ਲਈਏ ਕਿ ਫੈਲੋਸ਼ਿਪਸ ਅਤੇ ਅਵਾਰਡ ਵੀ ਮਿਲੇ ਖਾਸੇ। ਆਪਾਂ ਕਹਿ ਲਈਏ ਕਿ ਸੀਨੀਅਰ, ਜੇ ਆਪਾਂ ਵਰਲਡ 'ਚ ਵੀ ਦੇਖਾਂਗੇ, ਦੁਨੀਆ ਭਰ 'ਚ ਵੀ ਦੇਖਾਂਗੇ ਤਾਂ ਟੌਪ 10 ਸੀਨੀਅਰ ਲਿਟਰੇਰੀ ਪਰਸਨਸ 'ਚ ਉਹਨਾਂ ਦੀ ਥਾਂ ਸੀਗੀ ਤੇ ਅੱਜ ਉਹਨਾਂ ਦੀ ਡੈਥ ਹੋਈ ਹੈ। ਮਤਲਬ ਇੱਕ ਵੱਡਾ ਨੁਕਸਾਨ ਇੰਡੀਆ ਦੇ ਲਿਟਰੇਰੀ ਸਰਕਲਸ ਨੂੰ ਹੋਇਆਗਾ। ਜੀ। ਉਧਰ ਅੰਗੀਠੀ ਜਲਾ ਕੇ ਹੋਟਲ ਦੇ ਵਿੱਚ ਸੁੱਤੇ ਹੋਏ 5 ਨੌਜਵਾਨਾਂ ਦਾ 5 ਵਿਅਕਤੀਆਂ ਦਾ ਦਮ ਘੁੱਟ ਜਾਣ ਨਾਲ ਮੌਤ ਹੋ ਗਈ ਕਹਿੰਦੇ। ਹਾਂ, ਇਹ ਹਰਿਆਣੇ ਦੀ ਖਬਰ ਹੈ ਜੀ, ਕੁਰੂਕਸ਼ੇਤਰ 'ਚ। ਤੇ ਕੁਰੂਕਸ਼ੇਤਰ ਦੇ ਹੋਟਲ 'ਚ ਅੰਗੀਠੀ ਬਾਲ ਕੇ ਸੋਏ ਸੀਗੇ ਤੇ ਉੱਥੇ ਉਹਦੇ 'ਚ ਸਾਰੇ ਪਰਿਵਾਰ ਦੇ ਜੀ ਸੀਗੇ, ਮਜ਼ਦੂਰ ਪਰਿਵਾਰ ਸੀਗੇ ਬੇਸਿਕਲੀ। ਉਹਨਾਂ ਦੀ ਡੈਥ ਹੋਈ ਦਮ ਘੁੱਟ ਕੇ ਤੇ ਹੋਟਲ ਸਟਰਲਿੰਗ ਨਾਂ ਦਾ ਇੱਕ ਹੋਟਲ ਸੀਗਾ, ਉੱਥੇ ਅੰਗੀਠੀ ਬਾਲ ਕੇ ਕਿਉਂਕਿ ਠੰਡ ਬਹੁਤ ਪੈ ਰਹੀ ਸੀਗੀ ਤੇ ਕੰਬਲ ਘੱਟ ਸੀਗੇ ਤੇ ਇਹਨਾਂ ਨੇ ਅੰਗੀਠੀ ਬਾਲ ਕੇ ਸੋ ਗਏ ਤੇ ਦਮ ਘੁੱਟ ਗਿਆ ਬਾਅਦ 'ਚ ਤੇ 5 ਮਜ਼ਦੂਰਾਂ ਦੀ ਡੈਥ ਹੋਈ ਹੈ। ਤੇ ਇਹਦੇ 'ਚ ਜੀਜੇ ਸਾਲੇ ਮਤਲਬ ਸਾਰੇ ਆਪ ਕਹਿ ਲਈਏ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਸੀਗੇ ਤੇ ਗਰੀਬ ਮਜ਼ਦੂਰ ਸੀਗੇ। ਤੇ ਇਹ ਮਤਲਬ ਇਹਨਾਂ ਦੀ ਡੈਥ ਹੋਈ ਹੈ 4 ਮਹੀਨੇ ਪਹਿਲਾਂ ਹੀ। ਇਹ ਇੱਥੇ ਦਿਹਾੜੀ ਕਰਨ ਵਾਸਤੇ ਆਏ ਸੀਗੇ ਤੇ ਇਹਨਾਂ ਦੀ ਡੈਥ ਹੋਈ ਹੈ। ਪਹਿਲਾਂ ਇਹਨਾਂ ਨੇ ਉਹ ਅੰਗੀਠੀ ਤੇ ਖਾਣਾ ਬਣਾਇਆ, ਬਾਅਦ 'ਚ ਫਿਰ ਇਹ ਉਹਨੂੰ ਬਾਲ ਕੇ ਸੋ ਗਏ। ਕਮਲਾਂ ਦੀ ਘਾਟ ਸੀਗੀ, ਮਜ਼ਦੂਰ ਦੇਖੋ ਠੰਡ 'ਚ ਵਿਚਾਰਾ ਕੀ ਕਰੇ। ਜੀ। ਤੇ ਇਹ ਬੜਾ ਮਤਲਬ ਮੈਨੂੰ ਵੀ ਖਬਰ ਜਦੋਂ ਤੁਹਾਨੂੰ ਦੱਸ ਰਿਹਾਗਾ ਬੜਾ ਅਜੀਬ ਲੱਗ ਰਿਹਾਗਾ ਕਿ ਕਿਵੇਂ ਜਿਹੜੇ ਮਜ਼ਦੂਰ ਨੇ ਇੱਕ ਕੰਬਲਾਂ ਦੀ ਘਾਟ ਕਰਕੇ ਵਿਚਾਰੇ ਉਹਨਾਂ ਦੀ ਦਮ ਘੁੱਟਣ ਕਰਕੇ ਡੈਥ ਹੋ ਜਾ ਰਹੀ ਹੈ। ਤਾਂ ਇੱਕ ਹਰਿਆਣੇ ਦੇ ਕੁਰੂਕਸ਼ੇਤਰ 'ਚ ਹੋਇਆ ਜੀ। ਜੀ। ਉਧਰ ਪੰਜਾਬ ਦੇ ਸਾਬਕਾ ਆਈਜੀ ਜਿਹੜੇ ਨੇ ਉਹਨਾਂ ਦਾ ਦੂਸਰਾ ਆਪਰੇਸ਼ਨ ਹੋਣਾ ਹੈ ਹੁਣ ਜੀ। ਉਹਨਾਂ ਨੇ ਸੁਸਾਈਡ ਦੀ ਕੋਸ਼ਿਸ਼ ਕੀਤੀ ਸੀ। ਹਾਂਜੀ, ਸਾਬਕਾ ਜਿਹੜੇ ਆਈਜੀ ਨੇ ਅਮਰ ਸਿੰਘ ਚਾਲ, ਉਹਨਾਂ ਦੇ ਖਬਰ ਆਪਾਂ ਕੱਲ ਵੀ ਦੱਸੀ ਸੀਗੀ ਕਿਵੇਂ ਉਹਨਾਂ ਨੇ ਪਟਿਆਲਾ 'ਚ ਸੁਸਾਈਡ ਕਰ ਲਿਆ ਸੀ। ਤਕਰੀਬਨ 8 ਕਰੋੜ 10 ਲੱਖ ਰੁਪਏ ਦੀ ਉਹਨਾਂ ਨਾਲ ਆਨਲਾਈਨ ਫਰੋਡ ਹੋਇਆ ਸੀਗਾ ਤੇ ਉਹਦੇ 'ਚ ਉਸ ਤੋਂ ਬਾਅਦ ਉਹਨਾਂ ਨੇ 11 ਪੰਨਿਆਂ ਦਾ ਸੁਸਾਈਡ ਨੋਟ ਲਿਖ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਢਿੱਡ 'ਚ ਗੋਲੀ ਵੱਜੀ ਸੀ। ਹੁਣ ਪਾਰਕ ਹਸਪਤਾਲ 'ਚ ਉਹਨਾਂ ਦਾ ਆਪਰੇਸ਼ਨ ਪਹਿਲਾ ਜਿਹੜਾ ਹੈਗਾ ਉਹ ਤਾਂ ਸਫਲ ਰਿਹਾ, ਦੂਜਾ ਆਪਰੇਸ਼ਨ ਦੀ ਤਿਆਰੀ ਚੱਲ ਰਹੀ ਹੈ ਤੇ ਅੱਜ ਸ਼ਾਮ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਦੂਜੇ ਆਪਰੇਸ਼ਨ ਵਾਸਤੇ ਮੋਹਾਲੀ ਤੋਂ ਡਾਕਟਰਾਂ ਦੀ ਟੀਮ ਸੱਦੀ ਗਈ ਹੈ ਤੇ ਉਹਨਾਂ ਦੇ ਜਿਹੜੇ ਬੈਂਕ ਖਾਤੇ ਹੋ ਗਏ, ਫੋਨ ਦੀ ਡਿਟੇਲਾਂ ਹੋ ਗਈਆਂ, ਉਹ ਸਾਰੇ ਸਾਈਬਰ ਕ੍ਰਾਈਮ ਟੀਮ ਨੇ ਆਪਣੇ ਹਵਾਲੇ ਲੈ ਲਈਆਂ ਨੇ ਤੇ ਹੁਣ ਜਾਂਚ ਚੱਲ ਰਹੀ ਹੈ ਕਿ ਕਿਵੇਂ ਉਹਨਾਂ ਦੇ 8 ਕਰੋੜ 10 ਲੱਖ ਰੁਪਈਆ ਦੀ ਠੱਗੀ ਹੋਈ ਹੈ। ਤੇ ਉਹਦੇ 'ਚ ਜਿਹੜੀ ਉਹਨਾਂ ਨੇ ਜਿਹੜੇ ਪੈਸੇ ਲਾਏ ਸੀਗੇ ਉਹ ਸਾਰੇ ਗਰੁੱਪਸ ਦੀ ਤੇ ਉਹਨਾਂ ਚੀਜ਼ਾਂ ਦੀ ਡੈਥ ਹੋ ਰਹੀ ਹੈ। ਇਹ ਉਹੀ ਨੇ ਜਿਹੜਾ ਅਧਿਕਾਰੀ ਨੇ ਜਿਨ੍ਹਾਂ ਦਾ ਬਹਿਬਲ ਕਲਾ ਗੋਲੀ ਕਾਂਡ 'ਚ ਵੀ ਨਾਂ ਸੀਗਾ। ਕੱਲ ਵੀ ਇਹਨਾਂ ਦੀ ਆਪਾਂ ਅਮਰ ਸਿੰਘ ਚਾਹਲ ਹੋਣਾ ਦੀ ਖਬਰ ਕੀਤੀ ਸੀਗੀ। ਜਿਹੜਾ 11 ਪੰਨਿਆਂ ਦਾ ਸੁਸਾਈਡ ਨੋਟ ਹੈ ਉਹ ਵੀ ਇਹਨਾਂ ਨੇ ਆਪਣੇ ਹੱਥੀਂ ਲਿਖਿਆ ਗਾ ਨੀਲੇ ਪੈਨ ਨਾਲ ਤੇ ਉਹ ਵੀ ਖਾਸਾ ਵਾਇਰਲ ਹੋ ਰਿਹਾ ਹੈਗਾ ਜੀ ਸੋਸ਼ਲ ਮੀਡੀਆ ਤੇ। ਉਧਰ ਜਿਹੜੇ ਸਾਬਕਾ ਡੀਆਈਜੀ ਭੁੱਲਰ ਹੋਣੀ ਨੇ ਉਹ ਅਲੱਗ-ਅਲੱਗ ਤਰੀਕੇ ਵਰਤ ਰਹੇ ਨੇ ਵੀ ਭਾਈ ਕਿਸੇ ਤਰੀਕੇ ਜ਼ਮਾਨਤ ਤਾਂ ਮਿਲੇ, ਬਾਹਰ ਦੀ ਹਵਾ ਖਾਈਏ। ਹੁਣ ਸੀਬੀਆਈ ਕੋਰਟ 'ਚ ਗਏ ਨੇ। ਹਾਂਜੀ, ਡੀਆਈਜੀ ਭੁੱਲਰ ਖਾਸੇ ਪਰੇਸ਼ਾਨ ਨੇ। ਪਹਿਲਾਂ ਉਹ ਸੁਪਰੀਮ ਕੋਰਟ ਗਏ ਸੀ, ਸੁਪਰੀਮ ਕੋਰਟ ਨੇ ਉਹਨਾਂ ਨੂੰ ਫਟਕਾਰ ਲਾਤੀ ਸੀ ਤੇ ਉਹਨਾਂ ਨੂੰ ਉੱਥੋਂ ਭਜਾਤਾ ਸੀਗਾ। ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਮੂੰਹ ਚੱਕ ਕੇ ਸਿੱਧੇ ਸੁਪਰੀਮ ਕੋਰਟ ਆ ਜਾਂਦੇ ਹੋ, ਘੱਟੋ ਘੱਟ ਜਿਹੜੇ ਲੋਅਰ ਕੋਰਟਸ ਹੈਗੇ ਉੱਥੇ ਤਾਂ ਆਪਣੀਆਂ ਜ਼ਮਾਨਤਾਂ ਹੈਗੀਆਂ ਉਹ ਟਰਾਈ ਕਰੋ। ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਫਿਰ ਚੰਡੀਗੜ੍ਹ ਦੀ ਜਿਹੜੀ ਸੀਬੀਆਈ ਦੀ ਕੋਰਟ ਹੈ ਉਹਦੇ 'ਚ ਆਪਣੀ ਜ਼ਮਾਨਤ ਯਾਚਕਾ ਲਾਈ ਸੀ। ਕੱਲ ਉਹਨਾਂ ਦੀ ਸੁਣਵਾਈ ਹੋਣੀ ਹੈ, ਅੱਜ ਵੀ ਮਤਲਬ ਡੇਟ ਦੇ ਦਿੱਤੀ ਗਈ ਹੈ ਤੇ ਕੱਲ ਦੇਖਾਂਗੇ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ ਉਹ ਕੀ ਗੱਲ ਰੱਖਦੇ ਨੇ। ਸੁਪਰੀਮ ਕੋਰਟ 'ਚ ਉਹ ਕੋਸ਼ਿਸ਼ ਕਰ ਰਹੇ ਸੀ ਇਹ ਗੱਲ ਐਸਟੈਬਲਿਸ਼ ਕਰਨ ਦੀ ਕਿ ਉਹਨਾਂ ਨੂੰ ਝੂਠੇ ਤਰੀਕੇ ਨਾਲ ਫਸਾਇਆ ਗਿਆ ਹੈਗਾ। ਹੁਣ ਉਹਦੇ 'ਚ ਤਾਂ ਸੁਪਰੀਮ ਕੋਰਟ ਨੇ ਉਹਨਾਂ ਦੀ ਯਾਚਕਾ ਖਾਰਜ ਕਰਕੇ ਵਾਪਸ ਲੋਅਰ ਕੋਰਟਸ ਦੇ ਵਿੱਚ ਭੇਜ ਦਿੱਤਾ ਸੀਗਾ। ਹੁਣ ਚੰਡੀਗੜ੍ਹ ਦੀ ਸੀਬੀਆਈ ਅਦਾਲਤ 'ਚ ਦੇਖਾਂਗੇ ਕੱਲ ਉਹਨਾਂ ਦੀ ਸੁਣਵਾਈ ਹੋਣੀ ਹੈ ਕਿ ਉਹਨਾਂ ਦੇ ਜਿਹੜੇ ਵਕੀਲ ਹੈਗੇ ਉਹ ਕਿਸ ਕਿਸਮ ਦੀਆਂ ਦਲੀਲਾਂ ਉੱਥੇ ਪੇਸ਼ ਕਰਦੇ ਨੇ ਉਹਨਾਂ ਦੀ ਜ਼ਮਾਨਤ ਵਾਸਤੇ।
ਜੀ। ਨਵਾਂ ਸਾਲ ਬਹੁਤ ਸਾਰੇ ਲੋਕਾਂ ਦੇ ਲਈ ਨਵੇਂ ਫੈਸਲਿਆਂ ਦੇ ਨਾਲ ਨਵੀਂ ਜ਼ਿੰਦਗੀ, ਨਵੀਂ ਚੀਜ਼ਾਂ ਦੀ ਸ਼ੁਰੂਆਤ ਦਾ ਸਮਾਂ ਹੁੰਦਾ ਹੈ, ਪਰ ਵਿਕਰਮ ਮਜੀਠੀਆ ਹੋਣਾ ਦੇ ਲਈ ਨਵਾਂ ਚੜ੍ਹਦਾ ਸਾਲ ਹੀ ਬੜਾ ਮਾੜਾ ਲੱਗਦਾ ਹੈ। ਚਾਰਜਸ ਫਰੇਮ ਹੋਣੇ ਨੇ ਉਹਨਾਂ ਤੇ ਚੜ੍ਹਦੇ ਸਾਲ ਹੀ। ਹਾਂਜੀ, 3 ਜਨਵਰੀ ਡੇਟ ਦਿੱਤੀ ਗਈ ਹੈ ਕਿ ਉਹਦੇ 'ਚ ਉਹਨਾਂ ਦੀ ਸੁਣਵਾਈ ਹੋਣੀ ਹੈ। 3 ਜਨਵਰੀ ਨੂੰ ਅਗਲੀ ਸੁਣਵਾਈ 'ਚ ਉਹਨਾਂ ਦੇ ਵਿੱਚ ਉਹਨਾਂ ਤੇ ਜਿਹੜੀ ਆਪਣੀ ਇਨਕਮ ਤੋਂ ਵੱਧ ਜਿਹੜੀ ਪ੍ਰਾਪਰਟੀ ਰੱਖਣ ਦੇ ਆਰੋਪ ਨੇ, ਉਹਨਾਂ 'ਚ ਚਾਰਜਿਸ ਫਰੇਮ ਹੋਣੇ ਨੇ। ਤੇ ਮੋਹਾਲੀ ਕੋਰਟ 'ਚ ਸੁਣਵਾਈ ਚੱਲ ਰਹੀ ਹੈ ਤੇ 2026 ਜਿਹੜਾ ਨਵਾਂ ਸਾਲ ਆ ਰਹੇਗਾ ਉਹਨਾਂ ਵਾਸਤੇ ਚਾਰਜਿਸ ਫਰੇਮ ਹੋਣ ਦੀ ਪ੍ਰਕਿਰਿਆ ਦਾ ਸਾਲ ਹੋਊਗਾ। 200 ਤੋਂ ਵੱਧ ਗਵਾਹ ਬਣਾਏ ਗਏ ਹੈਗੇ ਆ। ਮੋਹਾਲੀ ਅਦਾਲਤ 'ਚ ਚਲਾਨ ਵੀ ਪੇਸ਼ ਕੀਤਾ ਸੀਗਾ 22 ਅਗਸਤ ਨੂੰ ਵਿਕਰਮ ਮਜੀਠੀਆ ਦੇ ਉਲਟ। 40,000 ਪੰਨਿਆਂ ਤੋਂ ਵੱਧ ਦੀ ਚਾਰਜ ਸ਼ੀਟ ਹੈਗੀ ਆ ਤੇ ਮਤਲਬ ਇਹ ਕੇਸ ਖਾਸਾ ਲੈਂਦੀ ਬਣਾਇਆ ਗਿਆ ਹੈਗਾ। ਤੇ ਜੇ ਕੇਸ ਇੰਨਾ ਜ਼ਿਆਦਾ ਲੈਂਦੀ ਹੈ, ਮੈਨੂੰ ਲੱਗਦਾ ਗਾ ਕਿ ਇਹਦੀਆਂ ਜਿਹੜੇ ਤਰੀਕਾਂ ਨੇ ਉਹ ਵੀ ਬਹੁਤ ਸਾਰੀਆਂ ਪੈਣਗੀਆਂ। ਜੇ ਉਹ ਜੁਡੀਸ਼ੀਅਲ ਕਸਟਡੀ 'ਚ ਰਹਿਣਗੇ ਤਾਂ ਘੱਟੋ ਘੱਟ ਮੈਨੂੰ ਨਹੀਂ ਲੱਗਦਾ ਕਿ ਸਾਲ ਤੋਂ ਪਹਿਲਾਂ, ਯਾਨੀ ਕਿ ਸਾਲ 2026 ਉਹਨਾਂ ਦਾ ਘੱਟੋ ਘੱਟ ਮੈਨੂੰ ਲੱਗ ਰਿਹਾ ਹੈਗਾ ਕਿ ਜੇਲ੍ਹ 'ਚ ਬੀਤੂਗਾ। ਹਾਲਾਂਕਿ ਜੇ ਸੁਪਰੀਮ ਕੋਰਟ 'ਚ ਲੈ ਕੇ ਸੁਪਰੀਮ ਕੋਰਟ ਨੇ ਇਹਨੂੰ ਪੋਲੀਟੀਕਲੀ ਮੋਟੀਵੇਟਿਡ ਕੇਸ ਮੰਨ ਲਿਆ, ਫਿਰ ਭਾਵੇਂ ਆਪਾਂ ਕਹਿ ਲਈਏ ਕਿ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈਗੀ ਆ। ਉੱਦਾਂ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਨਾਲ ਨਾਲ ਈਡੀ ਦੇ ਸਾਬਕਾ ਡਾਇਰੈਕਟਰ ਸਮੇਤ 6 ਵੱਡੇ ਜਿਹੜੇ ਇਸ 'ਚ ਗਵਾਹ ਨੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹੈਗੇ ਆ। ਆਰੋਪ ਪੰਜਾਬ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣੇ 'ਚ ਅੱਡ-ਅੱਡ ਥਾਵਾਂ ਤੇ ਮਜੀਠੀਆਂ ਦੀਆਂ ਪ੍ਰਾਪਰਟੀਆਂ ਨੇ, ਉਹਨਾਂ ਤੇ ਛਾਪੇਮਾਰੀ ਵੀ ਹੋ ਚੁੱਕੀ ਹੈਗੀ ਆ। ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਤੇ ਜਿਹੜਾ ਮਜੀਠੀਆ ਸਾਹਿਬ ਦੇ ਵਕੀਲ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਪੋਲੀਟੀਕਲੀ ਮੋਟੀਵੇਟਿਡ ਕੇਸ ਹੈਗਾ। ਤਾਂ ਮਤਲਬ ਇਹ ਤਾਂ ਜਦੋਂ ਚਾਰਜਿਸ ਫਰੇਮ ਹੋ ਜਾਣਗੇ, ਬਹਿਸ ਚੱਲੂਗੀ, ਉਦੋਂ ਪਤਾ ਲੱਗੂਗਾ ਤੇ ਕੋਰਟ 'ਚ ਦੇਖਦੇ ਹਾਂ ਕਿ ਮਜੀਠੀਆ ਸਾਹਿਬ ਦੇ ਵਕੀਲ ਜਾਂ ਮਜੀਠੀਆ ਸਾਹਿਬ ਜਿੱਤਦੇ ਨੇ ਜਾਂ ਸਰਕਾਰ ਜਿੱਤਦੀ ਹੈਗੀ ਆ। ਇਹ ਤਾਂ ਮਤਲਬ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਲੱਗੂਗਾ। ਖਾਸਾ ਹਾਈ ਪ੍ਰੋਫਾਈਲ ਕੇਸ ਹੈ। ਨਵਾਂ ਜਿਹੜਾ ਸਾਲ ਆ ਰਿਹਾ ਉਹ ਮਜੀਠੀਆ ਵਾਸਤੇ ਕਿਤੇ ਨਾ ਕਿਤੇ ਤਕਲੀਫਾਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ 2026 ਵੀ ਆਪਾਂ ਨੂੰ ਲੱਗ ਰਿਹਾ ਹੈਗਾ ਕਿ ਮਜੀਠੀਆ ਸਾਹਿਬ ਮੁਸ਼ਕਿਲ ਹੀ ਬਾਹਰ ਆਣਗੇ। ਜੀ। ਉਹੋ ਹੀ ਤਾਂ ਹੀ ਗੱਲ ਕੀਤੀ ਹੈ ਵੀ ਚੜ੍ਹਦੇ ਸਾਲ ਨੂੰ ਬੰਦਾ ਕਈ ਤਰ੍ਹਾਂ ਦੇ ਤਹੱਈਏ ਕਰਦਾ ਵੀ ਮੈਂ ਆਹ ਨਵੀਂ ਸ਼ੁਰੂਆਤ ਕਰਨੀ ਹੈ, ਜੀਵਨ ਨੂੰ ਹੁਣ ਇਸ ਪਾਸੇ ਮੋੜਦਾ, ਇਸ ਸਾਲ 'ਚ ਆਹ ਪ੍ਰਾਪਤੀਆਂ ਕਰਨੀਆਂ ਨੇ। ਪਰ ਮਜੀਠੀਆ ਹੋਣਾ ਦਾ ਔਖਾ ਹੀ ਲੱਗਦਾ ਹੈ। ਅੱਗੇ ਚੱਲੀਏ, ਉਧਰ ਬੀਜੇਪੀ ਨੇ ਆਪਣੇ ਚਿੱਤੋਂ ਤਾਂ ਦਾ ਖੇਡਿਆ। ਉਹ ਆਮ ਤੌਰ ਤੇ ਅੱਜ ਕੱਲ੍ਹ ਚੱਲਦਾ ਹੈ ਨਾ, ਵੱਖ-ਵੱਖ ਜਿੰਨੇ ਵੀ ਪੇਜ ਨੇ, ਜਿਹੜੀ ਵੀ ਪਾਰਟੀ ਦੇ ਪੇਜ ਨੇ, ਉਹ ਟਰੋਲ ਪੇਜ ਜ਼ਿਆਦਾ ਲੱਗਦੇ ਨੇ। ਇਸ ਤੋਂ ਹਟ ਕੇ ਜੇਕਰ ਕਿਸੇ ਮੁੱਦੇ ਦੀ ਗੱਲ ਕਰਨੀ ਹੋਵੇ, ਉਧਰ ਘੱਟ ਧਿਆਨ ਹੁੰਦਾ ਹੈ। ਤੇ ਬੀਜੇਪੀ ਵੀ ਹਮੇਸ਼ਾ ਤੰਜ਼ ਕੱਸਣ 'ਚ ਅੱਗੇ ਰਹਿੰਦੀ ਹੈ। ਉਹਨਾਂ ਦੇ ਵੱਲੋਂ ਇੱਕ ਪੋਸਟਰ ਸਾਂਝਾ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਦੀ ਤਸਵੀਰ ਨੂੰ ਕਾਰਟੂਨ ਰੂਪ 'ਚ ਪੇਸ਼ ਕੀਤਾ ਗਿਆ ਸੀ। ਫ਼ਰਕ ਸਾਫ਼ ਹੈ, ਇਹ ਲਿਖਿਆ ਹੋਇਆ ਸੀ ਉਸ ਤੇ ਉਸ ਨੂੰ ਨਮਨ ਕਰਦਿਆਂ ਦਿਖਾਇਆ ਗਿਆ ਸੀ। ਇਹ ਸਾਰਾ ਮਾਜਰਾ ਕੀ ਸੀ? ਇਹ ਉਲਟਾ ਪੈ ਗਿਆ ਹੁਣ ਬੀਜੇਪੀ ਦੇ ਉੱਪਰ। ਬੇਸਿਕਲੀ ਦੇਖੋ, ਪੰਥਕ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਤੁਸੀਂ ਘੱਟੋ ਘੱਟ ਜਿਹੜੇ ਗੁਰੂ ਸਾਹਿਬ ਹੈਗੇ ਆ, ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੀਆਂ ਤਸਵੀਰਾਂ ਤੁਸੀਂ ਨਹੀਂ ਬਣਾ ਸਕਦੇ, ਸਕੈਚਿਸ ਜਾਂ ਕਾਰਟੂਨ। ਉਹ ਆਪਾਂ ਨੂੰ ਪਤਾ ਹੈ ਕਿ ਐਂਟੀ ਸਿੱਖ ਪੰਥ ਹੈਗੇ ਆ। ਤੇ ਉਹ ਬੀਜੇਪੀ ਨੇ ਟਰਾਈ ਕੀਤਾ। ਬਾਲ ਵੀਰ ਦਿਵਸ, ਇਸ ਕਿਸਮ ਦੇ ਚੀਜ਼ਾਂ ਉਹਨਾਂ ਨੇ ਘੜੀਆਂ ਨੇ। ਉਹਦੇ 'ਚ ਜਦੋਂ ਪੋਸਟਰ ਸ਼ੇਅਰ ਕੀਤੇ ਤਾਂ ਫਿਰ ਜਿਹੜੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਨੇ ਕਹਿਤਾ ਕਿ ਕਿਵੇਂ ਜਿਹੜਾ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਦੀ ਜਿਹੜੀ ਸ਼ਹਾਦਤ, ਉਹਨਾਂ ਨੂੰ ਗੈਰ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈਗਾ। ਜਿਵੇਂ ਜਿਹੜੇ ਆਪਣੇ ਸਾਹਿਬਜ਼ਾਦੇ ਹੈਗੇ ਆ ਉਹਨਾਂ ਨੂੰ ਬਿਨਾਂ ਪਗੜੀ ਤੋਂ ਦਿਖਾਇਆ ਗਿਆ ਹੈਗਾ। ਉਹ ਤੋਂ ਸਾਰਾ ਵਿਵਾਦ ਚੱਕਿਆ ਗਿਆ ਕਿ ਕਿਵੇਂ ਤੁਸੀਂ ਗੈਰ ਸਿੱਖ ਕਿਵੇਂ ਦਿਖਾ ਸਕਦੇ ਹੋ। ਤੇ ਇਸ ਤੋਂ ਜਿਹੜੀ ਆਪਾਂ ਕਹਿ ਲਈਏ ਕਿ ਇਸ ਤੋਂ ਬਾਅਦ ਇਹ ਮਾਮਲਾ ਚੱਲਿਆਗਾ ਤੇ ਕਾਂਗਰਸ ਨੂੰ ਘੇਰਨਾ ਚਾਹੁੰਦੀ ਸੀ ਬੀਜੇਪੀ, ਪਰ ਆਪ ਘਿਰ ਗਈ ਹੈਗੀ ਆ। ਤੇ ਉਹਦੇ 'ਚ ਆਪਾਂ ਕਹਿ ਲਈਏ ਕਿ ਹੁਣ ਤਾਂ ਇਹਨਾਂ ਦਾ ਮੁਸ਼ਕਲ ਹੈ। ਵੀਰ ਬਾਲ ਦਿਵਸ ਦੇ ਨਾਂ ਤੇ ਇਹਨਾਂ ਨੇ ਗੈਰ ਜਿਹੜਾ ਆਪਾਂ ਕਹਿ ਲਈਏ ਕਿ ਪਗੜਦਾਰੀ, ਗੈਰ ਪਗੜੀਧਾਰੀ ਜਿਹੜੇ ਬੱਚਾ ਦਿਖਾਇਆ ਗਿਆ, ਉਹਨੂੰ ਲੈ ਕੇ ਫਿਰ ਇਹ ਸਾਰਾ ਵਿਵਾਦ ਛਿੜਿਆਗਾ। ਤੇ ਬਿਨਾਂ ਪਗੜੀ ਤੋਂ ਬੱਚਾ ਦਿਖਾਉਣਾ, ਕਿਉਂਕਿ ਜੇ ਤੁਸੀਂ ਠੀਕ ਹੈ ਕਿ ਸਨਮਾਨ ਦੇਣਾ ਚਾਹ ਰਹੇ ਹੋ ਚਾਰ ਸਾਹਿਬਜ਼ਾਦਿਆਂ ਨੂੰ, ਤਾਂ ਬੱਚਾ ਦਾ ਜੀ। ਘੱਟੋ ਘੱਟ ਜਿਹੜਾ ਉਹਨਾਂ ਨੇ ਪੱਗ ਵਾਸਤੇ ਜਿਹੜੀ ਸ਼ਹਾਦਤਾਂ ਦਿੱਤੀਆਂ, ਠੀਕ ਹੈ, ਸਿੱਖ ਪੰਥ ਵਾਸਤੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਸਾਹਿਬਜ਼ਾਦਿਆਂ ਨੇ, ਉਹਨਾਂ ਨੂੰ ਤਾਂ ਤੁਸੀਂ ਸਨਮਾਨ ਕਰੋਗੇ। ਉਹ ਫਿਰ ਉਹ ਚੱਕਰ ਹੈ ਜੀ। ਜੀ। ਕਦੇ ਕਾਰਟੂਨ ਬਣਾ ਕੇ ਪੇਸਟ ਕਰ ਦਿੰਦੇ ਨੇ, ਕਦੇ ਗੈਰ ਜਿਹੜੇ ਆਪਾਂ ਕਹਿ ਲਈਏ ਕਿ
ਸਿੱਖ ਦਿਖਾਉਣ ਦੀ ਜਿਹੜੀ ਕੋਸ਼ਿਸ਼ ਬੱਚਿਆਂ ਦੀ, ਉਹ ਵੀ ਕੋਸ਼ਿਸ਼ ਇਹਨਾਂ ਦੀ ਹੁੰਦੀ ਹੈ। ਤੇ ਉਹਦੇ ਉਲਟ ਜਿਹੜੇ ਅਕਾਲੀ ਦਲ ਦੇ ਸਾਂਸਦ ਨੇ ਹਰਸਿਮਰਤ ਕੌਰ, ਉਹਨਾਂ ਦਾ ਵੀ ਗੁੱਸਾ ਉਹਨਾਂ ਨੇ ਜ਼ਾਹਰ ਕੀਤਾ, ਤੇ ਹੋਰ ਜਿਹੜੇ ਆਗੂ ਨੇ ਅੱਡ ਉਹਨਾਂ ਨੇ ਵੀ, ਪੰਥਕ ਆਗੂ, ਉਹਨਾਂ ਨੇ ਗੁੱਸਾ ਜ਼ਾਹਰ ਕੀਤਾ ਜੀ ਆਪਣਾ। ਜੀ। ਉਧਰ ਲੁਧਿਆਣਾ ਦੇ ਵਿੱਚ ਜਿਹੜੇ ਪੀਯੂ ਦੇ ਵਿੱਚ ਦਰਖਤ ਕੱਟੇ ਜਾਣੇ ਸੀ, ਉਹਨਾਂ ਦਾ ਸੱਚ ਕੀ ਹੈ ਜੀ? ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉਹਦੇ 'ਚ ਤਕਰੀਬਨ ਇਹ ਗੱਲ ਆ ਰਹੀ ਹੈ ਕਿ 100 ਤੋਂ ਵੱਧ ਦਰਖਤਾਂ ਨੂੰ, ਜਿਹੜੇ ਕਿ ਹਰੇ ਦਰਖਤ ਨਹੀਂ, ਹਰੇ ਦਰਖਤ ਹੈਗੇ ਆ, ਉਹਨਾਂ ਨੂੰ ਕੱਟਣ ਦੀ ਜਿਹੜੀ ਗੱਲ ਸੀ, ਉਹਦੇ ਤੇ ਸਟੂਡੈਂਟਾਂ ਨੇ ਪ੍ਰੋਟੈਸਟ ਸ਼ੁਰੂ ਕਰਤਾ ਹੈ। ਤੇ ਪ੍ਰੋਟੈਸਟ ਤੋਂ ਬਾਅਦ ਉੱਥੇ ਹਾਲਾਂਕਿ ਸਖਤੀ 'ਚ ਹੈਗਾ ਪ੍ਰਸ਼ਾਸਨ, ਇਹ ਜਿਹੜੇ ਦਰਖਤ ਸੀਗੇ 100 ਤੋਂ ਵੱਧ ਹਰੇ ਦਰਖਤ, ਇਹਨਾਂ ਦੇ ਬਲੈਕ ਮਾਰਕਿੰਗ ਕੀਤੀ ਸੀਗੀ। ਤੇ ਬਲੈਕ ਮਾਰਕਿੰਗ ਤੋਂ ਬਾਅਦ ਫਿਰ ਇਹਨਾਂ ਨੂੰ ਕੱਟਣ ਦੀ ਜਦੋਂ ਤਿਆਰੀ ਕਰ ਰਿਹਾ ਸੀ, ਉਦੋਂ ਫਿਰ ਸਟੂਡੈਂਟ ਉੱਥੇ ਪਹੁੰਚ ਕੇ, ਸਟੂਡੈਂਟਾਂ ਨੇ ਮਤਲਬ ਦਰਖਤਾਂ ਨੂੰ ਆਪਾਂ ਕਹਿ ਲਈਏ ਕਿ ਉਹਨਾਂ ਦੀ ਰਾਖੀ ਵਾਸਤੇ ਉਹਨਾਂ ਦੇ ਨਾਲ ਪ੍ਰੋਟੈਸਟ ਵੀ ਕੀਤਾ। ਤੇ ਦੂਜਾ, ਦਰਖਤਾਂ ਦੇ ਉੱਤੇ ਉਹਨਾਂ ਨੇ ਇੱਕ ਪੋਸਟਰ ਲਾਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਦਰਖਤ ਹੈਗਾ, ਇਹ ਸਾਡੇ ਵਾਈਸ ਚਾਂਸਲਰ ਦੇ ਲੈਗੇਸੀ ਅੰਡਰ ਥ੍ਰੈਟ 'ਚ ਹੈਗਾ, ਮਤਲਬ ਉਹਨਾਂ ਦੀ ਜਿਹੜੀ ਉਹ ਜਿਹੜੇ ਹੈਗੇ ਆ, ਉਹਨਾਂ ਦੇ ਕਾਰਨ ਥ੍ਰੈਟ 'ਚ ਹੈਗਾ। ਤੇ ਇਸ ਕਿਸਮ ਦੇ ਮਤਲਬ ਉਹਨਾਂ ਨੇ ਪੋਸਟਰ ਲਾਤੇ, ਤੇ ਉੱਥੇ ਖਾਸਾ ਪ੍ਰਦਰਸ਼ਨ ਹੋ ਰਿਹਾ ਜੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਦਰਖਤਾਂ ਨੂੰ ਬਚਾਉਣ ਵਾਸਤੇ ਅੰਦੋਲਨ ਕਰ ਰਹੇ ਨੇ। ਤੁਸੀਂ ਕਹਿ ਸਕਦੇ ਹੋ ਕਿ ਇੱਕ ਗ੍ਰੀਨ ਜਿਹੜਾ ਮੂਵਮੈਂਟ ਹੈ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਦੇਖਣ ਨੂੰ ਮਿਲ ਰਿਹਾ। ਸੇਵ ਅਰਥ ਸੇਵ ਟਰੀਜ਼ ਕਰਕੇ ਉਹ ਪੂਰਾ ਉਹਨਾਂ ਨੇ ਕੈਂਪੇਨ ਲਾਂਚ ਕੀਤਾ ਜੀ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।